अस्सलामुअलैकुम सज्जनों बेलियत मित्रों ਤੁਹਾਡੇ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੇ ਜਨਾਬ ਅਸੀਂ अस्सलामुअलैकुम ਇਸ ਲਈ ਕਰੀਦਾ ਕਿ ਸਾਡਾ ਦਿਲ ਖੁਸ਼ ਹੁੰਦਾ ਨਾ, ਜ਼ੋਰ ਦੇ ਨਾਲ ਸਲਾਮ ਕਰ ਦਿਓ ਤੁਹਾਡੇ ਸਾਰਿਆਂ ਨੂੰ। ਹਾਂ ਕਿਵੇਂ ਇਹ ਦੇਖੋ ਜੀ ਕਿਵੇਂ नहीं अस्सलामुअलैकुम घर। हाँ वाह भाई वाह, की हाल चाल है जी। उम्मीद है सारे ठीक ठाक होंगे, वधिया होंगे। छां दे थल्ले खड़े हाँ ते गर्मियां छां लभ जवे ते ओहदे वर्गी कोई चीज़ नहीं। अस्सी भी खोए तुसी भी खोए ते साडा माशाअल्लाह खूबसूरत जानवर भी खुश आ। देखो निम आ ना, निम दी बड़ी छां होंदी है, बड़ी रौनक होंदी है। ते इस वास्ते आ देखो माल शाल जड़ा ना फुल रौनकां दे उत्ते बैठा हैगा, छां इंजॉय करदा पिया। दोपहर दा टाइम है साडा माशाअल्लाह पांडा वैड़ा जड़ा ना वो देखो माशाअल्लाह खूबसूरती चेक करो। असी जनाब माल जड़ा शौक नाल पाली दा, देख साडा शौक है जनाब, इहदा कोई मुल नहीं। पांडा वैड़ा माशाअल्लाह जिहदी इस टाइम कीमत 8 लाख जड़ी है वो लग चुकी है अल्हम्दुलिल्लाह। ते अखां चेक करो ते ए चेक करो, ए झालर ए असल चीज़ ए होंदी है। विचे ना पी अच्छा दस हुन अच्छा जी। ए देखो जी होर नवा बच्चा आया है, देखो माशाल्लाह माशाल्लाह। ते बाकी जेडे जानवर ने वो खाने पे पाई तहत जेडे टोबा वाले ने वो फैसलाबाद वाले उन्होंने को एक बंदा काम करता नवीद, ते साढ़े को भी एक नवीद हैगा, देखो चेक करो। ते ਉਹ ਨਵੀਦ ਨੂੰ ਤੇ ਇਹਨੂੰ ਨਵੀਦ ਨੂੰ ਦੇਖਣਾ ਇਹ ਵੀ ਮੂਡੀ ਹੈਗਾ ਥੋੜੇ। अस्सलाम वालेकुम जी। वालेकुम सलाम। अच्छा मेरी गल तो सुन ला वीर, किधर चलना? अच्छा जी अच्छा। पट्ठे वाट के लिया जी, जवान बड़ी हिम्मत करता हैगा। पट्ठे छट्टे वाद लिया ते हुण बाकी काम शाम चकना ते आपां पट्ठे कुतरने ने ते इन्हें दूसरा काम करना है। ये तहर जमान जड़ा फैसलाबाद का जो डेयरी फार्म के नाँ तो चैनल भी हैगा, ਉਹਦੇ को भी एक बंदा काम करने वाला वो भी मोडी है, ते साढ़े को भी बंदा मोडी है ना। वो भज गया ना। अच्छा वो भज गया, वो ही गया, वो ही गया, वो ही गया। अच्छा हुन तू किदों भजना? मैं नहीं भजदा, तू नहीं भजना? मैं नहीं भजदा। ਇਹ ਸੁਬਾ ਨੂੰ ਘਰੋਂ ਸੁੱਤੇ ਪੈ ਨੂੰ ਚੱਕ ਕੇ ਲਿਆਣਾ ਪੈਂਦਾ ਤੇ ਸ਼ਾਮ ਨੂੰ ਜਾ ਕੇ ਛੱਡ ਕੇ ਆਣਾ ਪੈਂਦਾ। ਐਵੇਂ ਕਿ ਹੋਰ ਤਰ੍ਹਾਂ ਉਹ ਦੂਜੇ ਕੰਮ ਕੀਤੇ थे, आगे पैसे दो। हाँ वो आगे नहीं दे। ਅੱਛਾ ਜਦੋਂ ਸਵੇਰ ਨੂੰ ਆਣਾ ਮੈਂ ਉਦੋਂ ਭੁੱਖ ਲੱਗੀ ਹੁੰਦੀ, ਜਦੋਂ ਸ਼ਾਮ ਨੂੰ ਜ਼ਿਆਦਾ ਢਿੱਡ ਜਿਉਂਦਾ ਆਪੇ ਚੋਰੀ ਭੱਜ ਜਾਂਦਾ ਹੈਗਾ। कौन बड़ा? ਤੂੰ मैं नहीं भजा। ਤੂੰ ਨਹੀਂ ਭੱਜਿਆ? ਤੂੰ ਨਵੀਦ ਦਾ ਦੂਸਰਾ ਭਰਾ ਲੱਗ मैं ਗਿਆ। इथे हूं ना। ਚਲੋ ਖੁਸ਼ ਰਹਿ, ਬਾਦ ਰਹਿ, ਕੰਮ ਸ਼ਮ ਕਰਿਆ ਕਰ, ਕੰਮ ਨਾਲ ਬਰਕਤ ਹੈ। आधा मैं आधा काम मुका दे सुनना। ਅੱਛਾ ਮੈਂ ਇਹ ਦੱਸ ਗੰਦਮ ਦਾ ਰੇਟ ਅੱਜ ਕੱਲ ਬੜਾ ਡਾਊਨ ਜਾ ਰਿਹਾ ते गदम का हाल दे रहे, वो दवाइयां बेच लेने पे यार। ਕਿਹੜੀਆਂ ਦਵਾਈਆਂ? ਉਹ ਗੰਦਮ ਦਾ ਰੇਟ ਘੱਟ ਆ। वो गदम दे 2200 रुपए गंदम ਦਾ ਰੇਟ ਆ। ਦੱਸ ਕੀ ਹੱਲ ਹੋਣਾ ਚਾਹੀਦਾ? ना गदम दे दवाइयां लेने पे। ਤੂੰ ਮੈਨੂੰ ਇਹ ਦੱਸ ਵਜ਼ੀਰ ਆਲਾ ਪੰਜਾਬ ਨੂੰ ਕੁਝ ਕਹੇਗਾ? हाँ कहेंगे। ਕੀ ਕਹੇਗਾ? गदम को रेट बताओ। हाँ रेट ਵਧਾਓ। ਸਹੀ ਹੋ ਗਿਆ ਜੀ। ਹਾਂਜੀ ਮਾਸ਼ਾਅੱਲਾ ਮਾਲ ਪੱਠੇ ਛੱਟੇ ਖਾ ਰਿਹਾ। ਇੱਧਰ ਬੱਕਰੀਆਂ ਨੇ ਵੀ ਪਾਏ ਨੇ ਤੇ ਤਕਰੀਬਨ 12 ਦਾ ਟਾਈਮ ਹੋ ਚੱਲਾ ਤੇ ਫਿਰ ਇੱਕ ਦਫਾ ਚਾਰਾ ਵਗੈਰਾ ਨਾ ਸਿੱਟ ਦਿੱਤਾ। ਬੱਕਰੀਆਂ ਗਰਮੀ ਤੋਂ ਜੜੀਆਂ ਨਾ ਕਮਜ਼ੋਰ ਹੋ ਗਈਆਂ ਨੇ ਤੇ ਇਸ ਵਾਸਤੇ ਜਿਹੜਾ ਨਾ ਉਹਨੂੰ ਕੀ ਕਹਿੰਦੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਇਸ ਟਾਈਮ ਪੰਜਾਬ 'ਚ ਪੈ ਰਹੀ ਆ। ਇਸਲਾਮਾਬਾਦ ਅਗਲੇ ਦਿਨ ਬਾਰਿਸ਼ ਹੋਈ, ਪੰਜਾਬ 'ਚ ਨਹੀਂ ਹੋਈ, ਸਿਰਫ ਅੰਧੇਰੀ ਚੱਲਦੀ ਪਈ ਹੈ। ਤੇ ਇਹ ਵੀ ਬਸ ਅੱਲਾਹ ਤਾਲਾ ਨੂੰ ਬਿਹਤਰ ਪਤਾ ਹੈ ਕਿ ਇਸਲਾਮਾਬਾਦ ਤੁਹਾਨੂੰ ਪਤਾ ਇੰਨੇ ਗੰਦਮ ਦੇ ਖੇਤ ਜਾਂ ਫਸਲਾਂ ਨਹੀਂ ਹੁੰਦੀਆਂ ਤੇ ਜਿੰਨੀਆਂ ਲਹਿੰਦੇ ਪੰਜਾਬ ਦੇ ਵਿੱਚ ਹੁੰਦੀਆਂ ਨੇ। ਮੁਲਤਾਨ ਦਾ ਖਾਨੇਵਾਲ ਹੋ ਗਿਆ, ਕਾੜਾ ਪੱਤੋ ਕੀ ਇਸ ਸਾਈਡ ਤੇ ਬਿਲਕੁਲ ਬਾਰਿਸ਼ ਨਹੀਂ ਹੋਈ। ਅੱਲਾਹ ਪਾਕ ਦਾ ਬਹੁਤ ਸ਼ੁਕਰ ਹੋਇਆ। ਅਗਰ ਬਾਰਿਸ਼ ਪੈ ਜਾਂਦੀ ਤਾਂ ਜਿੰਨੀ ਜ਼ਾਲਾ ਬਾਰੀ ਹੋਈ ਤੇ ਪੂਰੇ ਪੰਜਾਬ ਦੀ ਫਸਲ ਗੰਦਮ ਨਹੀਂ ਸੀ ਲੱਭਣੀ ਤੇ ਅੱਲਾਹ ਪਾਕ ਦਾ ਬਹੁਤ ਸ਼ੁਕਰ ਹੈ। ਤੇ ਇੱਧਰ ਮਾਸ਼ਾਅੱਲਾ ਮਾਲ ਸ਼ਾਲ ਜਿਹੜਾ ਨਾ ਚਾਰਾ ਖਾ ਰਹੇ ਨੇ। ਮੂੰਹ ਖੋਰ ਦੀ ਕੁਝ ਬਿਮਾਰੀ ਆਈ ਹੋਈ ਹੈ ਤੇ ਜੀ ਜੀ ਬਿਆਮ ਦਾ ਪੇ ਕਿੱਥੋਂ? फैसलाबाद को। चलो जी फैसलाबाद वाले तैयार हो जाओ, ਤੁਹਾਡੀ ਮੰਡੀ ਚੋਂ ਮਾਲ ਆ ਰਿਹਾ ਜੀ। ਤੇ ਇੱਧਰ ਜਨਾਬ ਅੱਬੂ ਜੀ ਵੀ ਹੁਣ ਆਏ ਨੇ ਬਾਹਰੋਂ ਖੇਤਾਂ ਚੋਂ। ਅੱਜ ਕੱਲ ਪੁੱਛਦੇ ਅੱਬੂ ਜੀ ਕੋਲੋਂ। अस्सलाम वालेकुम ਅੱਬੂ ਜੀ, ਕੀ ਹਾਲ ਚਾਲ ਹੈ? ਠੀਕ ਹੋ? ਤਬੀਅਤ ਸਿਹਤ? ਗੰਦਮ ਦਾ ਰੇਟ ਬੜਾ ਡਾਊਨ ਹੋਇਆ ਹੁਣ ਫਿਰ। ਹਾਂਜੀ 2200 ਰੁਪਏ ਹੋ ਗਿਆ ਅੱਜ ਦਾ। ਅੱਛਾ ਹੋਰ ਠੀਕ ਹੋ? ਤਬੀਅਤ ਠੀਕ ਆ? ਹਾਂਜੀ। ਕੀ ਕਹਿਣਗੇ ਵਜ਼ੀਰ ਆਲਾ ਪੰਜਾਬ ਨੂੰ? ਵਜ਼ੀਰ ਆਲਾ ਪੰਜਾਬ ਨੂੰ ਕੀ ਕਹਿਣਾ? ਹਾਂਜੀ ਦੇ ਵਾਸਤੇ, ਕਿਸਾਨਾਂ ਦੇ ਵਾਸਤੇ ਕੁਝ ਕਰੇ। ਅੱਛਾ ਜੀ ਹਾਂ ਸਹੀ ਹੋ ਗਿਆ। ਤੇ ਉਹ ਜਿਹੜੇ ਬੱਚੇ ਨੇ ਡੋਗੀ ਦੇ ਉਹ ਕਿੱਧਰ ਗਏ ਨੇ? ਅੰਦਰ ਆ
ਲਓ ਜੀ ਇੱਧਰ ਅਸੀਂ ਫਸਲ ਕਟਾਈ ਕੀਤੀ ਹੋਈ ਹੈ ਲਸਣ ਦੀ। ਲਸਣ ਪਾਇਆ ਤੇ ਸੁੱਕ ਗਿਆ ਮਾਸ਼ਾਅੱਲਾ, ਐਤਕੀ ਅੱਛਾ ਹੋਇਆ। ਲੇਕਿਨ ਜਿੱਥੇ ਗੰਦਮ ਦੇ ਰੇਟ ਡਾਊਨ ਨੇ ਉੱਥੇ ਲਸਣ, ਪਿਆਜ਼, ਸਬਜ਼ੀਆਂ, ਹਰ ਚੀਜ਼ ਮੈਂ ਕਹਿੰਦਾ ਐਤਕੀ ਨਾ ਕਿਸਾਨ ਨੂੰ ਜਿਹੜੀ ਹੈ ਨਾ ਉਹ ਤਬਾਹੀ ਫਿਰ ਗਈ ਹੈਗੀ ਹੈ। ਤੇ ਬਸ ਅੱਲਾਹ ਤਾਲਾ ਜਿਹੜਾ ਖੈਰ ਕਰੋ। ਕਿਹਦਾ ਫੋਨ ਆ ਗਿਆ? ਹਾਂ ਆਪਾਂ ਜਾਨਵਰਾਂ ਨੂੰ ਨਾ ਜਿਹੜਾ ਪੱਖਾ ਸ਼ੱਖਾ ਲਾ ਕੇ ਦਿੱਤੇ ਆ ਤੇ ਇਹਨੂੰ ਚਲਾ ਲਈਦਾ ਸੋਲਰ ਪਲੇਟਾਂ ਤੇ। ਹਾਲੇ ਮੌਸਮ ਅੰਦਰੋਂ ਕੁਝ ਬਿਹਤਰ ਹੈ, ਫਿਰ ਦੁਪਹਿਰ ਦੇ ਟਾਈਮ 2-3 ਪੱਖੇ ਜਿਹੜੇ ਨਾ ਉਹ ਆਪਾਂ ਚਲਾਏ ਇਧਰ ਵੈਂਟੀਲੇਸ਼ਨ ਵਾਸਤੇ। ਮੋੜਾ ਹੀ ਆਪਾਂ ਜਿਹੜਾ ਨਾ ਉਹ ਕੱਢ ਦਿੱਤਾ। ਤੇ ਡੋਗੀ ਦੇ ਬੱਚੇ ਕਿੱਧਰ ਗਏ ਬੂ ਜੀ? ਡੋਗੀ ਇੱਥੇ ਬੰਨ੍ਹਦੇ ਹੁੰਦੇ, ਅੱਜ ਪਤਾ ਨਹੀਂ ਕਿੱਧਰ ਗਿਆ। ਦੇਖਦੇ ਹਾਂ ਦੂਸਰਾ ਭਲਵਾਨ। ਲਓ ਜੀ ਇੱਧਰ ਬਾਕੀ ਕੰਮ ਸ਼ਾਮ ਹੋ ਰਿਹਾ। ਪੱਠੇ ਅਸੀਂ ਵੱਢ ਲਿਆਂਦੇ ਨੇ, ਟੋਕਾ ਅਸੀਂ ਚਲਾਵਾਂਗੇ। ਲਾਈਟ ਹੁਣੀ ਗਈ ਹੈ ਕਿਉਂਕਿ ਸੋਲਰ ਪਲੇਟਾਂ ਦੇ ਉੱਤੇ ਨਹੀਂ ਚੱਲਦਾ, ਥੋੜਾ ਹੈਵੀ ਲੋਡ ਲੈਂਦਾ ਤੇ ਇਸ ਵਾਸਤੇ ਜਿਹੜਾ ਨਾ ਦਿਨ ਦੇ ਟਾਈਮ ਬਾਕੀ ਪਾਸੇ ਲੋਡ ਹੁੰਦਾ, ਪੱਖੇ ਛੱਕੇ ਚੱਲਦੇ ਪਏ ਹੁੰਦੇ ਨੇ ਤੇ ਇਸ ਵਾਸਤੇ ਜਿਹੜਾ ਨਾ ਲੋਡ ਪਿਆ ਆ। ਤੇ ਕੁਛ ਮਾਲ ਬਾਹਰ ਬੰਨੀਦਾ, ਦੇਖੋ ਕਿੱਕਰ ਦੀ ਛਾਂ ਥੱਲੇ। ਤੇ ਸਿਆਣੇ ਕਹਿੰਦੇ ਨੇ ਕਿ ਦਰਖਤ ਲਗਾਓ ਤੇ ਉਹਦੇ ਫਾਇਦੇ ਹੀ ਫਾਇਦੇ ਨੇ, ਤੇ ਸਿਆਣਿਆਂ ਦੀ ਗੱਲ ਸਹੀ ਹੈ। ਦੇਖੋ ਮਾਲ ਮਾਸ਼ਾਅੱਲਾ ਖੁਸ਼ ਹੋ ਕੇ ਬੈਠਾ ਕਿੱਕਰ ਦੀ ਛਾਂ ਥੱਲੇ। ਤੇ ਇੱਧਰੋਂ ਅਸੀਂ ਜਿਹੜੀ ਰੇਲ ਕਾਰ ਅਸੀਂ ਆਪਣੀ ਜਿਹੜੀ ਬੰਨੀ ਹੋਈ ਹੈ ਤੇ ਮਾਲ ਦਾ ਪੱਠਾ ਲੈ ਕੇ ਆਈਦਾ। ਹੁਣ ਹੀ ਪੱਠੇ ਲਿਆਂਦੇ ਨੇ, ਅਸੀਂ ਇਹਨੂੰ ਖੋਲਾਂਗੇ, ਪਾਣੀ ਸ਼ਾਨੀ ਪਿਲਾਵਾਂਗੇ। ਭਾਜੀ ਉੱਧਰ ਜਿਹੜਾ ਫਰੀ ਨਹੀਂ ਹੈਗਾ ਜਾਂ ਹੋਰ ਹਾਲੇ ਅਸੀਂ ਪੱਠੇ ਲੈਣ ਜਾਣੇ। ਇਹ ਰੇਲ ਕਾਰ ਦਾ ਜਿਹੜਾ ਨਾ ਬਹੁਤ ਜ਼ਿਆਦਾ ਫਾਇਦਾ ਹੈਗਾ। ਤੇ ਟਰਾਲੀ ਟਰੈਕਟਰ ਜਿਹੜੇ ਨੇ ਉਹ ਇੱਥੇ ਛਾਂ ਤੇ ਜਿਹੜੇ ਨਾ ਖੜੀ ਕਰਨ ਦੀ ਕੋਸ਼ਿਸ਼ ਕਰੀਦੀ ਆ। ਟਰਾਲੀ ਹਾਲੇ ਵੀ ਕੋਈ ਧੁੱਪ ਤੇ ਖੜੀ, ਟਰੈਕਟਰ ਜਿਹੜਾ ਨਾ ਉਹ ਛਾਂ ਤੇ ਖੜਾ ਹੈਗਾ। ਤੇ ਇੱਧਰ ਸਾਡੀ ਜਿਵੇਂ ਲਸਣ ਦੀ ਫਸਲ ਹੈ, ਇਹ ਪਿਆਜ਼ ਜਨਾਬ 1 ਏਕੜ ਲਾਇਆ ਸੀ। ਯਕੀਨ ਕਰੋ ਅੱਲਾਹ ਤਾਲਾ ਨੇ ਇਹਦੇ 'ਚ ਵੀ ਬੜੀ ਬਰਕਤ ਪਾਈ ਆ। ਦੇਖੋ ਅੱਧਾ ਕਿਲੋ ਦਾ ਇੱਕ ਦਾਣਾ ਜਨਾਬ, ਚੈੱਕ ਕਰੋ। ਇਹ ਦੇਖੋ ਅੱਧਾ ਕਿਲੋ ਨਹੀਂ ਤੇ 2 ਪਿਆਜ਼ ਆਰਾਮ ਨਾਲ ਅੱਧਾ ਕਿਲੋ ਦੇ ਹੋ ਜਾਣੇ। ਪਾਈਆ ਦਾ ਇੱਕ ਲਾ ਲਓ। ਤੇ ਇਹ ਦੇਖੋ ਪਿਆਜ਼ ਜਿਹੜੇ ਮਾਸ਼ਾਅੱਲਾ ਅਸੀਂ ਕਾਫੀ ਲਾਏ ਸੀ, ਅੱਛੀ ਫਸਲ ਹੋਈ। ਲੇਕਿਨ 400-500 ਰੁਪਇਆ ਜਿਹੜਾ ਰੇਟ ਹੈ ਫੀ ਬੋਰੇ ਦਾ। ਤਕਰੀਬਨ 50 ਕਿਲੋ ਹੁੰਦਾ, 50, 51 ਕਿਲੋ, 55 ਕਿਲੋ। ਲੇਕਿਨ ਗੱਲ ਇਹ ਕਿ 500-600 ਰੁਪਏ ਰੇਟ, 20 ਰੁਪਏ ਕਿਲੋ, 30 ਰੁਪਏ ਕਿਲੋ ਵਿਚਾਰੇ ਰੇਹੜੀਆਂ ਵਾਲੇ ਵੇਚਦੇ ਪਏ ਨੇ। ਤੇ ਇਹ ਦੱਸੋ ਕਿ 20-30 ਰੁਪਏ ਉਹ ਵੇਚਦੇ ਪਏ ਨੇ, ਤੁਸੀਂ ਉਹ ਤੋਂ ਚੈੱਕ ਕਰ ਲਓ ਕਿਲੋ ਦਾ ਰੇਟ। ਤੇ ਕਿਸਾਨ ਨੂੰ ਜਿਹੜਾ ਨਾ ਕੀ ਬਚਦਾ ਪਿਆ ਹੋਏਗਾ। ਤੇ ਐਵੇਂ ਹੀ ਗੰਦਮ ਦਾ ਰੇਟ ਵੀ ਤੁਹਾਨੂੰ ਦੱਸਿਆ ਕਿ ਐਤਕੀ ਨਾ ਬਸ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ। ਤੇ ਅੱਲਾਹ ਤਾਲਾ ਕੋ ਦੁਆ ਕਰਦੇ ਕਿ ਸਾਡੇ ਜਿਹੜੀ ਨਾ ਕੋਈ ਕਿਸਮਤ ਜਾਗੇ। ਤੇ ਇੱਧਰ ਜਿਹੜੀ ਆ ਗੰਦਮ ਦੀ ਫਸਲ ਉਹ ਲਿਆ ਕੇ ਕੁਛ ਇੱਧਰ ਦਾਣੇ ਰੱਖੇ ਨੇ, ਇਹਨੂੰ ਸੇਲ ਕਰਾਂਗੇ, ਦੇਖਾਂਗੇ। ਕਿਉਂਕਿ ਦਵਾ ਦਾਰੂ ਦੇ ਉਹ ਕੀ ਕਹਿੰਦੇ ਨੇ ਪੈਸੇ ਜਿਹੜੇ ਦਵਾ ਦਾਰੂ ਦਾ ਮਤਲਬ ਪੈਟਰੋਲ ਦੇ ਬਾਕੀ ਚੀਜ਼ਾਂ ਦੇ, ਇਹਨੂੰ ਜਿਵੇਂ ਬਾਕੀ ਫਸਲ ਨਿਕਲ ਆਏਗੀ ਇਹਨੂੰ ਵੀ ਫਿਰ ਜਿਹੜਾ ਨਾ ਸੇਲ ਇਕੱਠੀ ਜਿਹੜੀ ਹੈ ਨਾ ਉਹ ਕਰਦਾ। ਫਿਲਹਾਲ ਗੰਦਮ ਜਿਹੜੀ ਹੈ ਨਾ ਇੱਥੇ ਰੱਖ ਦਿੱਤੀ। ਤੇ ਕਿਉਂਕਿ ਰੇਟ ਬੜਾ ਡਾਊਨ ਹੈਗਾ ਤੇ ਫਿਰ ਇਕੱਠਾ ਸੌਦਾ ਕਰਕੇ ਇਕੱਠੀ ਇੱਕੋ ਦਫਾ ਬਾਕੀ ਫਸਲ ਵਾਸਤੇ ਜਿਹੜਾ ਨਾ ਤੇਲ ਪਾਣੀ ਸਪਰੇਅ ਖਾਦ ਉਹ ਜਿਹੜੀ ਹੈ ਨਾ ਉਹ ਲੈ ਕੇ ਆਵਾਂਗੇ। ਬਾਕੀ ਚੜ੍ਹਦੇ ਪੰਜਾਬ ਵਾਲੇ ਦੱਸੋ ਤੁਹਾਡੇ ਜਿਹੜੇ ਪਾਸੇ ਕੀ ਰੇਟ ਨੇ। ਤੇ ਉਹਦੇ ਨਾਲ ਦਿਲਜੀਤ ਦੋਸਾਂਝਾ ਉਹ ਬੜਾ ਅੱਛਾ ਵਰਕ ਕਰਦਾ ਪਿਆ। ਅਗਲੇ ਦਿਨ ਉਹਨੇ ਇੱਕ ਸਟੋਰੀ ਸ਼ੇਅਰ ਕੀਤੀ ਉਹ, ਤੇ ਉਹਨੇ ਜਨਾਬ ਕਮਾਲ ਕੀਤਾ ਸਾਡੇ ਵੱਡੇ ਫਨਕਾਰ ਦੀ, ਠੀਕ ਹੈ ਨਾ। ਤੇ ਉਹਦੀ ਉਹਨੇ ਸਟੋਰੀ ਉਹ ਸ਼ੇਅਰ ਕੀਤੀ ਸੀਗੀ ਅੰਜਮ ਸਰੋਏ ਦੀ। ਤੇ ਬਹੁਤ ਸ਼ੁਕਰੀਆ ਸਾਡੇ ਪਾਕਿਸਤਾਨੀ ਫਨਕਾਰਾਂ ਨੂੰ ਵੀ ਜਿਹੜਾ ਨਾ ਉਹ ਇੱਜ਼ਤ ਦੇ ਰਿਹਾ ਮਾਸ਼ਾਅੱਲਾ ਨਾਲ। ਉਹ ਜੀ ਬਾਹਰ ਨੂੰ ਅਸੀਂ ਨਿਕਲ ਆਏ ਹੈਗੇ ਹਾਂ ਆਪਣੇ ਖੇਤਾਂ ਵਾਲੇ ਪਾਸੇ। ਤੇ ਇੱਧਰ ਦੀ ਜਿਹੜੀ ਸੂਰਤ ਹਾਲ ਆ ਉਹ ਤੁਹਾਨੂੰ ਦਿਖਾਣੇ ਕੀ ਬਣਦੀ ਪਈ ਆ। ਇਸ ਟਾਈਮ ਹਰ ਪਾਸੇ ਨਾ ਸਿਰਫ ਗਰਮੀ ਤੇ ਖੁਸ਼ਕੀ ਹੈਗੀ ਆ। ਫਸਲ ਪਿਆਜ਼ਾਂ ਦੀ ਹਾਲੇ ਕੁਛ ਪੱਟਣ ਵਾਲੀ ਹੈ ਤੇ ਇੱਥੇ ਮਿਰਚਾਂ ਦੀ ਫਸਲ ਵੀ ਨਾਲ ਜਿਹੜੀ ਹੈ ਨਾ ਲਾਈ ਹੋਈ ਹੈ। ਤੇ ਇਹ ਬੱਚੇ ਜਿਹੜੇ ਬਾਹਰ ਆਪਣੇ ਅੰਮਾ ਨਾਲ ਬਾਪ ਨਾਲ ਦੁਪਹਿਰੇ ਸਿਖਰ ਕੰਮ ਕਰਾਉਂਦੇ ਨੇ ਉਹ ਆਏ ਹੋਏ ਨੇ ਤੇ ਨਾਲ ਖੇਡਦੇ ਵੀ ਪਏ ਨੇ। ਆ ਦੇਖੋ ਬਚਪਨ ਕੀ ਸੂਟ ਕਰ ਰਹੇ ਹੋ? ਕ੍ਰੇਨ ਨੂੰ ਕੀ ਹੋ ਗਿਆ? ਖਰਾਬ ਹੋ ਗਈ ਜੀ ਕ੍ਰੇਨ ਜਵਾਨਾਂ ਦੀ। ਹੋਰ ਕੀ ਹਾਲ ਚਾਲ ਆ? ਠੀਕ ਹੋ? ਹਾਂਜੀ ਬਾਈ ਕੀ ਹਾਲ ਚਾਲ ਆ? ਕਿੰਨੀ ਕੁ ਫਸਲ ਵੱਢ ਲਈ ਹੈ? ਕਟਾਈ ਕਿੰਨੀ ਕੀਤੀ ਗੰਦਮ ਦੀ? ਕੱਲ ਹੀ ਕਟਾਈ ਕਿ ਨਹੀਂ? ਕਿੱਧਰ ਅੱਬੂ ਅੰਮੀ ਕਿੱਧਰ ਕਣਕ ਵੱਢਦੇ ਪਏ ਨੇ? ਚਲੋ ਜੀ ਇੱਧਰ ਜਿਹੜੀ ਹੈ ਨਾ ਫਸਲ ਕਟਾਈ ਹੁੰਦੀ ਪਈ ਆ। ਦੇਖੋ ਸਾਹਮਣੇ ਫਸਲ ਹੈਗੀ ਆ ਗੰਦਮ ਦੇ ਖੇਤ ਵਗੈਰਾ। ਤੇ ਇੱਧਰ ਜਿਹੜਾ ਨਾ ਹੁਣ ਕੀ ਕਹਿੰਦੇ ਕਟਾਈ ਹੁੰਦੀ ਪਈ ਹੈਗੀ ਆ। ਤੇ ਗਹਾਈ ਵੀ ਨਾਲ ਸ਼ੁਰੂ ਹੈ ਅਲਹਮਦੁਲਿਲਾ ਨਾਲ। ਫੁੱਲ ਅਰੂਜ ਹੈ ਇਸ ਟਾਈਮ ਜਿਹੜਾ ਨਾ ਗੰਦਮ ਦੀ ਜਿਹੜਾ ਕਟਾਈ ਦਾ ਫੁੱਲ ਅਰੂਜ ਹੈਗਾ, ਠੀਕ ਹੈ।
ਤੇ ਅੱਲਾਹ ਪਾਕ ਦਾ ਸ਼ੁਕਰ ਹੈ ਕਟਾਈ ਦੇ ਲਿਹਾਜ਼ ਨਾਲ ਉਹਦੀ ਗਹਾਈ ਦੇ ਲਿਹਾਜ਼ ਨਾਲ ਬਹੁਤ ਅੱਛਾ ਜਿਹੜਾ ਨਾ ਉਹ ਮੌਸਮ ਜਿਹੜਾ ਚੱਲਦਾ ਪਿਆ ਵਾ। ਬਾਕੀ ਤੁਸੀਂ ਜੁੜੇ ਰਹੋ ਸਾਡੀ ਅੱਜ ਦੀ ਡੇਲੀ ਰੂਟੀਨ ਨਾਲ ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਜਨਾਬ ਸਾਡੇ ਕੰਮ ਕਾਜ ਪਿੰਡ ਦੇ ਮੁੱਕ ਜਾਣ ਫਿਰ ਟਰੈਵਲਿੰਗ ਵਲੌਗ ਤੁਹਾਡੇ ਨਾਲ ਬਹੁਤ ਜ਼ਿਆਦਾ ਇਨਸ਼ਾਅੱਲਾ ਸ਼ੇਅਰ ਕਰਾਂਗੇ। ਇੱਥੇ ਰੱਖੀਆਂ ਹਵੇਲੀ ਵਿੱਚ ਸੋਲਰ ਪਲੇਟਾਂ ਤੇ ਇਹ ਦੇਖੋ ਤੇ ਇਹਦੇ ਤੇ ਹੀ ਟਿਊਬਵੈੱਲ ਜਿਹੜਾ ਚੱਲਦਾ ਇਹਦੇ ਹੀ ਸਾਰੀਆਂ ਚੀਜ਼ਾਂ ਮੁਨੱਸਰ ਹੁੰਦੀਆਂ ਨੇ ਕਿ ਗਰਮੀਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਟਿਊਬਵੈੱਲ ਇੱਥੇ ਚੱਲੇ ਕੋਈ ਫਾਇਦਾ ਹੋ ਜਾਵੇ, ਕਿਉਂਕਿ ਫਸਲਾਂ ਦੇ ਜਿਹੜੇ ਰੇਟ ਨੇ ਉਹ ਬਹੁਤ ਮੁਤਾਸਰ ਕਰ ਰਹੇ ਨੇ ਸਾਨੂੰ ਇਸ ਟਾਈਮ ਪੂਰੇ ਕਿਸਾਨਾਂ ਨੂੰ ਪੂਰੇ ਪਾਕਿਸਤਾਨ ਦੇ ਵਿੱਚ। ਤੇ ਇਸ ਵਾਸਤੇ ਜਿਹੜਾ ਨਾ ਸੋਲਰ ਸਿਸਟਮ ਠੀਕ ਹੈ, ਚਲੋ ਕੁਛ ਨਾ ਕੁਛ ਜਿਹੜੀ ਬੱਚਤ ਹੋ ਜਾਂਦੀ। ਪਿਆਜ਼ਾਂ ਦਾ ਰੇਟ ਇੰਨਾ ਡਾਊਨ ਹੈ, ਦੇਖੋ ਕਟਾਈ ਕਰਕੇ ਨਾ ਤੇ ਇੱਥੇ ਛਾਂ ਦੇ ਥੱਲੇ ਪਏ ਨੇ, ਪਿਆਜ਼ਾਂ ਨੂੰ ਨਹੀਂ ਲੈਣ ਵਾਲਾ ਹੈਗਾ। ਠੀਕ ਹੈ, ਸਾਡੀ ਤਾਂ 1 ਏਕੜ ਦੀ ਫਸਲ ਸੀ ਤੇ ਪੂਰੇ ਪਾਕਿਸਤਾਨ ਦੇ ਵਿੱਚ ਉਹ ਲੋਕ ਜਿਹੜੇ ਸਿਰਫ ਪਿਆਜ਼ ਦਾ ਹੀ ਕੰਮ ਕਰਦੇ ਨੇ ਤੇ ਉਹਨਾਂ ਵਾਸਤੇ ਕਿੰਨਾ ਮੁਸ਼ਕਿਲ ਹੋਏਗਾ ਕਿ ਜਦੋਂ ਬਾਰਿਸ਼ ਪੈ ਜਾਵੇ ਤੇ ਮਜ਼ੀਦ ਜਿਹੜੇ ਇਹ ਖ਼ਰਾਬ ਹੋਇਆ। ਦੇਖੋ ਕਿੱਡਾ ਖੂਬਸੂਰਤ ਪਾਕਿਸਤਾਨੀ ਪਿਆਜ਼ ਹੈਗਾ ਤੇ ਇੱਥੇ ਧੱਕੇ ਖਾਂਦਾ ਪਿਆ। ਤੇ ਇਹੀ ਪਿਆਜ਼ ਅਗਰ ਇੰਪੋਰਟ ਦੀ ਤਰਫ ਜਾਵੇ, ਇਹਨੂੰ ਇੰਪੋਰਟ ਕੀਤਾ ਜਾਵੇ ਤੇ ਡਾਲਰ ਜਨਾਬ ਜਿਹੜਾ ਨਾ ਪੈਸੇ ਲੱਭਣ। ਬਸ ਗੱਲ ਇਹ ਆ ਕਿ ਉਤਲੀ ਸਤ੍ਹਾ ਤੇ ਜਿਹੜੇ ਲੋਕ ਸਾਡੇ ਬੈਠੇ ਨੇ, ਕਮੇਟੀਆਂ ਬਣਾਉਂਦੇ ਨੇ, ਫੈਸਲੇ ਹੁੰਦੇ ਨੇ, ਏਸੀਆਂ ਦੇ ਥੱਲੇ ਬੈਠੇ ਨੇ, ਜਿਹੜੇ ਰੂਲ ਐਂਡ ਰੈਗੂਲੇਸ਼ਨ ਨੂੰ ਪਾਸ ਕਰਵਾਉਂਦੇ ਨੇ, ਕਿਸਾਨ ਦੇ ਤਰੱਕੀ ਦੇ ਹਵਾਲੇ ਨਾਲ ਜਿਹੜਾ ਕੋਈ ਕੰਮ ਨਹੀਂ ਹੋ ਰਿਹਾ, ਸਿਰਫ ਆਪਣੀਆਂ ਜੇਬਾਂ ਭਰਦੇ ਨੇ, ਆਪਣਾ ਜੇਬ ਖਰਚ ਜਿਹੜਾ ਨਾ ਉਹ ਬਣਾਉਂਦੇ ਨੇ, ਕਮੇਟੀ ਨੂੰ ਸਿਫਾਰਸ਼ਾਤ ਨੂੰ ਜਿਹੜੀਆਂ ਅੱਗੇ ਚੀਜ਼ਾਂ ਪੇਸ਼ ਕਰਦੇ ਨੇ। ਪਤਾ ਨਹੀਂ ਸਾਰਾ ਸਿਸਟਮ ਜਿਹੜੇ ਉੱਤਰੀ ਸਤ੍ਹਾ ਤੇ ਬੈਠੇ ਹੋਏ ਲੋਕ ਨਾ ਏਸੀਆਂ ਦੇ ਵਿੱਚ ਠੰਡੀ ਛਾਂ ਤੇ, ਸਿਰਫ ਉਹਨਾਂ ਨੂੰ ਆਪਣੀ ਜੇਬ ਗਰਮ ਨਾਲ ਹੈ, ਉਹਨਾਂ ਨੂੰ ਨਹੀਂ ਪਤਾ ਥੱਲੇ ਤਬਕਾ ਕਿਵੇਂ। ਅਫਸਰਾਂ ਨੂੰ ਉੱਤੇ ਬੈਠਿਆਂ ਨੂੰ ਪਤਾ ਹੈ, ਜਿਹੜਾ ਫੀਲਡ ਵਿੱਚ ਚਾਹੇ ਉਹ ਕੋਈ ਵੀ ਸਰਕਾਰੀ ਮੁਲਾਜ਼ਮ ਆ ਕੋਈ ਦੂਸਰਾ ਵਾ, ਉਹ ਜਿਹੜਾ ਫੀਲਡ 'ਚ ਕੰਮ ਕਰ ਰਿਹਾ ਹੁੰਦਾ ਉਹਦੇ ਕੋਲ ਕਦੀ ਮਸ਼ਵਰਾ ਨਹੀਂ ਲੈਣਗੇ। ਅਗਰ ਸਾਡਾ ਕਿਸਾਨ ਜਿਹੜਾ ਨਾ ਉਹ ਫੀਲਡ ਗਰਾਊਂਡ ਲੈਵਲ ਤੇ ਕੰਮ ਕਰ ਰਿਹਾ, ਉਹਨੂੰ ਪਤਾ ਹੈ ਕੀ ਬੋਣਾ ਹੈ ਕੀ ਨਹੀਂ ਬੋਣਾ, ਉਹਦੇ ਕੋਲ ਕਦੀ ਉਹਨੂੰ ਨਹੀਂ ਬੁਲਾਉਣਗੇ। ਕਦੀ ਜਿਹੜਾ ਸਦਰ ਪੂਰੇ ਪੰਜਾਬ ਦਾ ਬਣਾਉਂਦੇ ਨੇ ਉਹਨੂੰ ਕਦੀ ਨਹੀਂ ਬਣਾਉਣਗੇ ਕਿ ਸਾਨੂੰ ਕੋਈ ਤਜਵੀਜ਼ ਦੱਸੋ। ਉਹ ਜਿਹੜਾ ਅਫਸਰ ਆਏਗਾ ਬਸ ਉਹਨੇ ਠੀਕ ਹੈ ਉਹਨੇ ਅੱਛੀ ਤਾਲੀਮ ਹਾਸਿਲ ਕੀਤੀ ਹੋਏਗੀ, ਲੇਕਿਨ ਉਹਨੂੰ ਗਰਾਊਂਡ ਲੈਵਲ ਦਾ ਤਜਰਬਾ ਨਹੀਂ ਹੁੰਦਾ। ਤੇ ਇਸ ਵਾਸਤੇ ਸਾਡੀ ਕਿਸਾਨ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਨਾਕਾਮ ਹੋ ਜਾਂਦੀਆਂ ਤੇ ਸਾਡਾ ਕਿਸਾਨ ਜਿਹੜਾ ਨਾ ਇਸੇ ਵਜ੍ਹਾ ਤੋਂ ਜਿਹੜਾ ਨਾ ਉਹ ਤਰੱਕੀ ਨਹੀਂ ਕਰ ਸਕਦਾ ਹੈਗਾ। ਤੇ ਇਸ ਵਾਸਤੇ ਅਗਰ ਮੈਂ ਕਹਿੰਦਾ ਹਰ ਇੱਕ ਪੂਰੇ ਪਾਕਿਸਤਾਨ 'ਚੋਂ ਇੱਕ ਸ਼ਹਿਰ 'ਚੋਂ ਇੱਕ ਬੰਦਾ ਵੀ ਸੱਦਣ ਨਾ ਤੇ 100 ਦੇ ਕਰੀਬ ਹੋ ਜਾਣਗੇ, ਉਹ ਆਪਣੀ ਜਦੋਂ ਸਿਫਾਰਸ਼ਾਤ ਪੇਸ਼ ਕਰਨਗੇ, ਚੀਜ਼ਾਂ ਪੇਸ਼ ਕਰਨਗੇ ਤੇ ਸਾਡਾ ਪਾਕਿਸਤਾਨ ਲਾਜ਼ਮੀ ਤਰੱਕੀ ਕਰੇਗਾ। ਤੇ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ। ਪਰਦੇਸੀ ਭਾਈ ਲਹਿੰਦੇ ਪੰਜਾਬ ਵਾਲੇ, ਚੜ੍ਹਦੇ ਪੰਜਾਬ ਵਾਲੇ, UK, ਕੈਨੇਡਾ, ਫਰਾਂਸ, ਜਰਮਨੀ ਤੇ USA 'ਚ ਰਹਿਣ ਵਾਲੇ ਸਿੱਖ ਸਰਦਾਰ ਲੋਕਾਂ ਨੂੰ ਵੀ ਧੰਨਵਾਦ ਬਹੁਤ ਜ਼ਿਆਦਾ। ਤੇ ਉਹ ਪਾਕਿਸਤਾਨ ਵੀ ਆਏ ਸੀ ਵਿਸਾਖੀ ਮੇਲੇ ਤੇ, ਉਹਨਾਂ ਦਾ ਸ਼ੁਕਰੀਆ। ਤੇ ਜਿੱਥੇ ਵੀ ਰਹੋ ਖੁਸ਼ ਰਹੋ। ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।